ਸ਼ੌਕ ਮੇਰਾ ਅਲਹਮਦੁਲਿਲਾ ਪਾਕਿਸਤਾਨ 'ਚ ਮੇਰਾ ਸ਼ੌਕ ਜਿਹੜਾ ਹੈ ਮੇਰੇ ਵਾਲਦ ਤੋਂ ਮੇਰੇ ਦਾਦਾ ਜੀ ਤੋਂ ਵੀ ਇਹ ਸਾਡੇ ਘੋੜੇ ਦਾ ਸ਼ੌਕ ਹੈ। ਮੱਥਾ ਚੌੜਾ ਹੋ ਗਿਆ ਤੇ ਚੌਥੇ ਨੰਬਰ ਤੇ ਜਿਹੜਾ ਨਾ ਆਪਣਾ ਉਹਦਾ ਪੁੱਠਾ ਜਿਹੜਾ ਪੁੱਠਾ ਚੌੜਾ ਚੌੜਾ ਹੋਣਾ ਚਾਹੀਦਾ। ਸਹੀ ਹੈ। ਆਪਣੇ ਚਾਰੋਂ ਘੋੜੇ ਮੇਰੇ ਹੋਣਗੇ ਅੱਲਾ ਦੇ ਹੁਕਮ ਨਾਲ। ਅਗਲੇ ਸਾਲ 2 ਬੱਚੇ ਮੇਰੇ ਜਿਹੜੇ ਇੱਕ ਅਕਮਲ ਜੱਟ ਦੇ ਘੋੜੇ ਦਾ ਬੱਚਾ ਵੱਡੇ ਦੇ ਦਾ ਅੱਛਾ ਨੁਕਰਾ ਹੈ, ਇੱਕ ਚੰਗਿਆੜਾ ਘੋੜਾ ਸੀ ਮਲਕ ਰਿਆਜ਼ ਬੈਰੀਅਟ ਆਉਣ ਵਾਲੇ ਕੋਲ। ਅੱਛਾ ਉਹ ਇੱਕ ਮਦਰ ਭੁਜੀਆ ਨੁਕਰਾ ਘੋੜਾ ਸੀ, ਜੀ ਜੀ ਉਹਦਾ ਬੱਚਾ ਹੈ ਉਹ। ਬੜਾ ਨਾਮ ਉਹਨਾਂ ਕੋਲ ਅਸੀਂ ਨਸਲ ਲਈ ਸੀ, ਉਹ ਦਿੰਦੇ ਨਹੀਂ ਹੈ। ਅੱਛਾ ਰਜੋਇਆ ਰਜੋਇਆ। ਦੀ ਨਸਲ ਹੈ। ਹਾਂ ਜੀ। ਜੀ ਅਸਲਾਮੁ ਅਲੈਕੁਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਭਾਈ ਮੁਹੰਮਦ ਖਾਨ ਰੰਧਾਵਾ ਸਾਹਿਬ ਨਾਲ। ਇਹਨਾਂ ਕੋਲੋਂ ਅੱਜ ਥੋੜੀ ਜੀ ਇਨਫੋਰਮੇਸ਼ਨ ਲੈਣੇ ਆ ਇਹਨਾਂ ਦੇ ਸ਼ੌਕ ਦੇ ਬਾਰੇ ਵਿੱਚ। ਤੇ ਜੀ ਭਾਈ ਮੁਹੰਮਦ ਖਾਨ ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ ਆਇਆਂ ਨੂੰ। ਬਰਕਾਤੁ, ਮਿਹਰਬਾਨੀ ਜਨਾਬ। ਤੇ ਆਪਣਾ ਥੋੜਾ ਤਾਰਫ ਕਰਾਓ ਕਿ ਪਾਕਿਸਤਾਨ ਕਿਸ ਜਗ੍ਹਾ ਤੋਂ, ਆਪਣੀ ਰਿਹਾਇਸ਼ ਦੌਲਤ ਖਾਨਾ ਕਿੱਥੇ? ਜੀ ਪਾਕਿਸਤਾਨ ਫੈਸਲਾਬਾਦ ਜ਼ਿਲ੍ਹਾ ਤੇ ਤਹਿਸੀਲ ਚੱਕ ਝੁਮਰਾ ਹੈ। ਉਹਦੇ ਕੋਲ ਚੱਕ ਨੰਬਰ 143 ਆਰਬੀ, ਉਹ ਉੱਥੋਂ ਦਾ ਮੈਂ ਰਿਹਾਇਸ਼ੀ ਹਾਂ, ਮੇਰਾ ਪਿੰਡ ਆ ਉਹ। ਤੇ ਕਦੋਂ ਤੋਂ ਆਏ ਹੋ ਇੱਥੇ? ਮੈਂ 92 ਚ ਅਮਰੀਕਾ ਆਇਆ ਸਾਂ ਅੱਛਾ ਜੀ। ਬੜੇ ਪੁਰਾਣੇ ਆਏ ਹੋ ਤੁਸੀਂ। ਹਾਂਜੀ 92 ਚ ਆਇਆ ਸਾਂ ਮੈਂ, ਬਿਲਕੁਲ। ਤੇ ਕੀ ਸ਼ੁਗਲ ਮਿਲਾ ਇੱਥੇ? ਇੱਥੇ ਹੀ ਮੈਂ ਉਹ ਯੂਬਰ ਚਲਾਉਣਾ ਹੁਣ ਤੇ ਇਸ ਤੋਂ। ਨਹੀਂ ਜਦੋਂ ਆਏ ਹੋ ਉਦੋਂ ਕਿਸ ਉਦੋਂ ਤੇ ਬਸ ਇਸ ਤਰ੍ਹਾਂ ਹੀ ਆਇਆ ਸਾਂ ਜਿਸ ਤਰ੍ਹਾਂ ਲੋਕ ਆਉਂਦੇ ਨੇ। ਸਹੀ। ਤੇ ਨਾਲ ਫਿਰ ਤੇ ਜਾਬਾਂ ਸ਼ਾਬਾਂ ਵੀ ਕੀਤੀਆਂ? ਜਾਬਾਂ ਛੋਟੀ ਕੰਸਟਰਕਸ਼ਨ ਕੀਤੀ ਹੈ ਇਸ ਤੋਂ। ਅੱਛਾ। ਜਾਬ ਸ਼ਾਬ ਏਡੀ ਕੋਈ ਨਹੀਂ, ਦੂਸਰੀ ਕੰਸਟਰਕਸ਼ਨ ਕੀਤੀ ਉਸ ਤੋਂ ਬਾਅਦ ਫਿਰ ਮੈਂ ਵਰਕ ਸ਼ੁਰੂ ਕਰ ਲਈ ਹੈ ਬਸ। ਸਹੀ। ਹੋਰ ਕੋਈ ਜਾਬ ਨਹੀਂ ਕੀਤੀ ਮੈਂ। ਹੋਰ ਕੀ ਸ਼ੁਗਲ ਮਿਲਾ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਕੋਈ ਸ਼ੌਕ ਤੁਹਾਨੂੰ? ਸ਼ੌਕ ਮੇਰਾ ਅਲਹਮਦੁਲਿਲਾ ਪਾਕਿਸਤਾਨ 'ਚ ਮੇਰਾ ਸ਼ੌਕ ਜਿਹੜਾ ਹੈ ਮੇਰੇ ਵਾਲਦ ਤੋਂ ਮੇਰੇ ਦਾਦਾ ਜੀ ਤੋਂ ਵੀ ਇਹ ਸਾਡੇ ਘੋੜੇ ਦਾ ਸ਼ੌਕ ਹੈ। ਅੱਛਾ ਅੱਛਾ। ਘੋੜਾ ਕੀ ਡਾਂਸ ਵਾਸਤੇ? ਨੇਜ਼ਾਬਾਜ਼ੀ। ਅੱਛਾ ਨੇਜ਼ਾਬਾਜ਼ੀ। ਨੇਜ਼ਾਬਾਜ਼ੀ ਵਾਸਤੇ। ਤੇ ਕੀ ਹੁਣ ਅੱਜ ਵੀ ਆਏ ਜਾਂ? ਅਲਹਮਦੁਲਿਲਾ ਮੇਰੇ ਕੋਲ ਇਸ ਟਾਈਮ 8 ਜਾਨਵਰ ਨੇ। ਅੱਛਾ ਅੱਛਾ ਜੀ। ਤੇ ਉਹਦੇ ਵਿੱਚ ਘੋੜੇ ਨੇ, ਘੋੜੀਆਂ ਨੇ? ਜੀ ਘੋੜੇ ਵੀ ਨੇ, ਘੋੜੀਆਂ ਵੀ ਨੇ, ਆਪਣੇ ਘਰ ਦੇ ਘੋੜੇ ਨੇ। ਵੀ ਉਹ ਜਿਹੜਾ ਨਾ ਘੋੜੇ ਮੇਰੇ 2 ਭਜਦੇ ਪਏ ਨੇ। ਮੇਰਾ ਭਤੀਜਾ ਹੈ ਸਾਈਂ ਮੁਸਤਫਾ ਰੰਧਾਵਾ, ਉਹ ਘੋੜੇ ਭਜਾ ਰਿਹਾ ਹੈ। ਤੇ ਨਾਲ ਮੇਰੇ ਮਤਲਬ ਜ਼ਿਆਦਾ ਛੋਟਾ ਭਾਈ ਭਤੀਜਾ ਤੇ ਅਹਿਮਦ ਖਾਨ ਰੰਧਾਵਾ ਹੈ। ਉਹਨਾਂ ਦੀ ਦੇਖਭਾਲ ਅਸਲ 'ਚ ਉਹ ਕਰਦਾ ਪਿਆ। ਤੁਹਾਡਾ ਭਤੀਜਾ? ਭਤੀਜਾ ਤੇ ਨੇਜ਼ਾਬਾਜ਼ੀ ਕਰਦਾ, ਲੇਕਿਨ ਦੇਖਭਾਲ ਜਿਹੜੀ ਜਾਨਵਰਾਂ ਦੀ ਪਿੰਡ ਡੇਰੇ ਤੇ ਰਹਿਣਾ ਉਹ ਭਾਈ ਛੋਟਾ ਅੱਛਾ ਤੁਹਾਡਾ ਛੋਟਾ ਭਾਈ ਅਹਿਮਦ ਰੰਧਾਵਾ। ਅਹਿਮਦ ਰੰਧਾਵਾ। ਅਗਰ ਕਿਸੇ ਨੇ ਸ਼ੌਕ ਕਰਨਾ ਹੋਏ ਜੀ ਤਾਂ ਉੱਥੇ ਤੁਹਾਡੇ ਡੇਰੇ ਤੇ ਜਾ ਸਕਦਾ? ਜਾ ਸਕਦੇ ਅਲਹਮਦੁਲਿਲਾ, ਬਿਲਕੁਲ ਜੀ। ਬਿਸਮਿਲ੍ਲਾ ਸੋ ਬਿਸਮਿਲ੍ਲਾ, ਜਦੋਂ ਵੀ ਆਓ ਤੁਸੀਂ। ਤੇ ਕਿਹੜੀ ਕੋਈ ਨਸਲ ਸ਼ਸਲ ਕੀ ਰੱਖੀ? ਕਿਹੜੀ ਹੈ ਤੁਹਾਡੇ ਕੋਲ? ਜੀ ਬਿਲਕੁਲ ਬਹੁਤ ਪੁਰਾਣੀ ਨਸਲ ਹੈ ਸਾਡੇ ਕੋਲ। ਤੇ ਇਹ ਸੀ ਮੇਰੇ ਚਾਚਾ ਜੀ ਨੇ ਜਵੇਦ ਤਾਰਕ ਰੰਧਾਵਾ, ਉਹਨਾਂ ਦੇ ਇੱਕ ਦੋਸਤ ਸਨ। ਮੇਰੇ ਚਾਚਾ ਜੀ ਪੁਲਿਸ ਅਫਸਰ ਸਨ, ਸਬ ਇੰਸਪੈਕਟਰ। ਉਹ ਇੱਕ ਬਾਬਾ ਅਕਬਰ ਲੇਲ ਇੰਸਪੈਕਟਰ ਸੀ। ਉਹਨਾਂ ਦੇ ਥਰੂ ਅਸੀਂ ਰਜੋਏ ਸਈਦਾ ਵਾਲੇ ਜਿਹੜੇ ਨੇ ਉਹਨਾਂ ਕੋਲ ਅਸੀਂ ਨਸਲ ਲਈ ਸੀ। ਉਹ ਦਿੰਦੇ ਨਹੀਂ ਹੈ। ਅੱਛਾ ਰਜੋਇਆ ਕੋਲ? ਰਜੋਇਆ ਦੀ ਨਸਲ ਹੈ। ਹਾਂ ਜੀ। ਉਹ ਫਿਰ ਚਾਚਾ ਜੀ ਨੇ ਉਹਨਾਂ ਨੂੰ ਥਾਣੇਦਾਰ ਸਾਹਿਬ ਨੂੰ ਆਖ ਕੇ ਤੇ ਸਾਡੇ ਕੋਲ ਉਹਨਾਂ ਨੂੰ ਕੋਲ ਲੈ ਕੇ ਦਿੱਤੀ ਸੀ। ਅੱਛਾ। ਅਦਰਵਾਈਜ਼ ਉਹ ਦਿੰਦੇ ਨਹੀਂ ਸਨ ਹੈ। ਤੇ ਕਿਹੜੀ ਬਰੀਡ ਹੈ ਰਜੋਇਆ ਕੋਲ? ਕਿਹੜੀ ਬਰੀਡ ਹੈ? ਰਜੋਇਆ ਕੋਲ ਇਹ ਮੋਰਨੀ ਨਸਲ ਸੀ। ਅੱਛਾ ਮੋਰਨੇ ਨਸਲ ਜੀ ਬਿਲਕੁਲ। ਤੇ ਤੁਸੀਂ ਵਿੱਚ ਹੋਰ ਟਰਾਈ ਨਹੀਂ ਕੀਤੀ? ਮੰਨ ਕੇ ਸਾਡੇ ਅੱਜ ਕੱਲ ਰਾਵੀ ਬਰੀਡ ਬੜੀ ਚੱਲ ਰਹੀ ਹੈ। ਇੱਕ ਮੇਰੇ ਕੋਲ ਹੁਣ ਵਿਸ਼ੇਰੀ ਮੈਂ ਹੜੱਪੇ ਤੋਂ ਲਈ ਸੀ, ਛੋਟੇ ਭਾਈ ਨੇ ਲੈ ਕੇ ਆਇਆ ਸੀ। ਹੜੱਪੇ ਤੋਂ ਵਿਸ਼ੇਰੀ ਆ। ਝੰਗ ਦੀ ਬਰੀਡ ਬੜੀ ਚੱਲ ਰਹੀ? ਝੰਗ ਨਾਲੋਂ ਮੇਰੇ ਵੇਖਣ ਚ ਰਾਵੀ ਬਰੀਡ ਜਿਹੜੀ ਤਗੜੀ ਆ। ਉਹ ਤਗੜੀ ਦਲੇਰ। ਕਿਸ ਲਿਹਾਜ਼ ਨਾਲ? ਦਲੇਰ ਆ ਉਹ। ਅੱਛਾ ਉਹ ਦਲੇਰ ਹੈ। ਖੂਬਸੂਰਤੀ ਚ ਝੰਗ ਬਰੀਡ ਜਿਹੜੀ ਉਹ ਚੁਨਾਵ ਦੀ ਜਿਹੜੀ ਉਹ ਤਗੜੀ ਸੋਹਣੀ ਆ। ਸਹੀ ਹੈ। ਲੇਕਿਨ ਰਾਵੀ ਬਰੀਡ ਜਿਹੜੀ ਆ ਨਾ ਉਹਦੇ ਚ ਪਿੜ ਚਾਣ ਕੇ ਉਹ ਵੱਧਦੀ ਆ। ਠੀਕ ਹੋ। ਹਾਂਜੀ। ਤੇ ਤੁਹਾਡੇ ਕੋਲ ਇਸ ਟਾਈਮ 2 ਨੇ, ਰਜੋਇਆ ਵਾਲੀ ਮੋਰਨਾ? ਹਾਂਜੀ ਰਾਵੀ ਬਰੀਡ। ਹਾਂਜੀ ਸਹੀ ਹੋ ਗਿਆ। ਤੇ ਕਿੱਥੇ ਕੋ ਪਜਾ ਰਹੇ ਹੋ ਅੱਜ ਕੱਲ? ਜੀ ਬਿਲਕੁਲ। ਪਿਛਲੇ ਵੀਕ ਦੇ ਵਿੱਚ ਅਸੀਂ ਗੁਜਰਾਤ ਦੇ ਵਿੱਚ ਭਿੰਬਰ ਨੇਜ਼ਾਬਾਜ਼ੀ ਹੋਈ ਆ। ਅੱਛਾ। ਭਿੰਬਰ ਦੇ ਵਿੱਚ ਉਹ ਭਤੀਜਾ ਮੇਰਾ ਸਾਈਂ ਮੁਸਤਫਾ ਜਿਹੜਾ ਰੰਧਾਵਾ ਉਹ ਗਿਆ ਆ। ਉਹਨੇ ਅਲਹਮਦੁਲਿਲਾ ਤੋਂ 3ਰੀ ਪੋਜੀਸ਼ਨ ਲਈ ਹੈ। ਅਜੇ ਬੱਚਾ ਹੈ, ਪਿਛਲੇ ਸਾਲ ਥੋੜਾ ਬਹੁਤਾ ਗਿਆ ਹੈ। ਇਸ ਸਾਲ ਉਹ
ਸਹੀ ਉਹ ਆਪਣਾ ਭੱਜਦਾ ਪਿਆ ਫਸਟ ਟਾਈਮ ਮਾਰ ਕੇ ਫਸਟ ਫਸਟ ਈਅਰ ਜੀ। ਉਹਦਾ ਉਸਤਾਦ ਹੈਗੇ ਨੇ ਆਪਣਾ ਬਲਵਾਲ ਤੋਂ ਸ਼ਾਹਿਦ ਗੁੱਜਰ, ਅੱਛਾ ਉਹਦੇ ਉਸਤਾਦ ਨੇ, ਉਹਨਾਂ ਨੇ ਉਹਨੂੰ ਤਿਆਰ ਕੀਤਾ ਸੀ ਪਿਛਲੇ ਸਾਲ ਦੀ। ਮਾਸ਼ਾਅੱਲਾ ਗੁਜਰ ਵੀ ਉਸਤਾਦ ਗੁੱਜਰ ਦੇ ਵਿੱਚ ਆ ਉਸਤਾਦ ਗਏ ਗੁੱਜਰ ਨੇ। ਉਹ ਬਹੁਤ ਅੱਛਾ ਬੱਚਾ ਜੀ, ਉਹ ਮੁੰਡਾ ਸ਼ਾਹਿਦ ਬਹੁਤ ਅੱਛਾ ਹੈ। ਉਹਦਾ ਵੱਡਾ ਭਾਈ ਮੇਰਾ ਦੋਸਤ ਸੀ ਤੇ ਅਮਰੀਕਾ ਹੁੰਦਾ ਸੀ, ਅੱਛਾ ਉਹ ਹੁਣ ਵੀ ਸਿਟੀਜ਼ਨ ਹੈ ਲੇਕਿਨ ਉਹ ਆਉਂਦਾ ਨਹੀਂ ਇੱਥੇ। ਅੱਛਾ ਉਹਦਾ ਨਾਂ ਹੈ ਆਪਣਾ ਫਰਤ ਗੁੱਜਰ ਆ ਉਹ। ਅੱਛਾ ਫਿਰ ਤਾਂ ਸਾਡੀ ਬਰਾਦਰੀ ਵੀ ਆ ਹਾਂਜੀ ਗਈ ਉਸਤਾਦਾਂ ਤੁਹਾਡੇ ਬਿਲਕੁਲ ਵਿੱਚ। ਬਿਲਕੁਲ ਬਿਲਕੁਲ ਵਿੱਚ ਤੁਹਾਡੀ ਜਿਹੜਾ ਉਹ ਤੁਸੀਂ ਸਾਡੀ ਬਹੁਤ ਕਰੋ। ਹਾਂਜੀ ਅੱਛੇ ਬੰਦੇ ਨੇ ਉਹ, ਸਹੀ ਬਹੁਤ ਅੱਛੇ ਬੰਦੇ ਨੇ। ਬਲਕਿ ਮੇਰੇ ਬੇਟੇ ਨੂੰ ਹੁਣ ਲੈ ਗਏ ਨੇ, ਉਹਨਾਂ ਕੋਲ ਹੈ ਬੇਟਾ ਮੇਰਾ ਵੀ ਹੁਣ। ਟ੍ਰੇਨਿੰਗ ਦੇ ਹਾਂਜੀ ਉਹਨਾਂ ਕੋਲ ਹੈ ਬੇਟਾ ਮੇਰਾ। ਸਹੀ ਹੈ। ਹਾਂਜੀ ਉਸਮਾਨ ਹੈ ਬੇਟੇ ਦਾ ਨਾਂ ਹੈ। ਤੇ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਮੌਜੂਦ ਹੈ ਉਹਦੀ ਪਿੰਮਰ ਜਿਹੜਾ ਜੀ ਪਿੰਬਰ ਦੀ ਵੀ ਆਇਆ। ਇਸ ਤੋਂ ਬਾਅਦ ਫਿਰ 2 ਦਿਨ ਪਹਿਲੇ ਚੱਕ ਝੁੰਮਰੇ ਹੋਈ ਹੈ ਸਾਡੇ ਨਿਜ਼ਾਬਾਦੀ, ਅੱਛਾ ਉਹਦੇ 'ਚ ਵੀ ਬੇਟੇ ਭਤੀਜੇ ਨੇ ਪੋਜੀਸ਼ਨ ਲਈ ਹੈ, ਬਲਕਿ ਪਰਤਾੜੀ 'ਚ 2 ਵਾਰੀ ਪਰਤਾੜੀ ਲਈ ਹੈ ਉਹਨੇ। ਮਾਸ਼ਾਅੱਲਾ ਜੀ 45 2 ਵਾਰੀ ਸੁਣਿਆ ਸਵਾਰਾਂ ਕੋਲੋਂ ਵੀ ਜਿਹੜੇ ਵੱਡੇ ਵੱਡੇ ਨਾਂ ਨੇ ਜੀ ਕਿ 45 ਨਾਲ ਨਸੀਬਾਂ ਦੇ ਨਸੀਬਾਂ ਨੇ ਬਿਲਕੁਲ। ਤੇ ਮਾਸ਼ਾਅੱਲਾ ਅੱਛੀ ਬਾਤ ਹੈ, ਹਾਂਜੀ ਖੁਸ਼ੀ ਹੋਈ ਹੈ। ਤੇ ਬਹੁਤ ਅੱਛਾ ਘੋੜਾ ਜੀ ਮੇਰਾ। ਕਲੱਬ ਕਿਹੜਾ ਤੁਹਾਡਾ, ਕਿਹੜੇ ਕਲੱਬ ਨਾਲ ਦੌੜ ਰਹੇ ਹੋ ਤੁਸੀਂ? ਇਹ ਪਹਿਲਾਂ ਤੇ ਅਸੀਂ ਕਲੱਬ, ਹੁਣ ਮੇਰੇ ਹਾਲ ਉਹਨੂੰ ਨਾਂ ਭੁੱਲ ਗਿਆ ਕਲੱਬ ਦਾ, ਕੀ ਦੱਸਣਾ, ਭਤੀਜਾ ਮੇਰਾ ਦੱਸਦਾ ਪਿਆ ਸੀ ਉਹਦੇ ਨਾਲ ਹੀ ਹੈ। ਲੇਕਿਨ ਇਨਸ਼ਾਅੱਲਾ ਕਲੱਬ ਸਾਡੀ ਆਪਣੀ ਹੋਏਗੀ, ਆਪਣੇ ਸੈਕਸ਼ਨ ਹੋਏਗਾ, ਸਹੀ ਆਪਣੇ 4 ਘੋੜੇ ਮੇਰੇ ਹੋਣਗੇ ਅੱਲਾ ਦੇ ਹੁਕਮ ਨਾਲ। ਅਗਲੇ ਸਾਲ 2 ਬੱਚੇ ਮੇਰੇ, ਜਿਹੜੇ ਇੱਕ ਅਕਮਲ ਜੱਟ ਦੇ ਘੋੜੇ ਦਾ ਬੱਚਾ ਵੱਡੇ ਦੇ ਦਾ ਅੱਛਾ ਨੁਕਰਾ ਹੈ, ਇੱਕ ਚੰਗਿਆੜਾ ਘੋੜਾ ਸੀ ਮਲਕ ਰਿਆਜ਼ ਬੈਰੀਏਟਾਉਣ ਵਾਲੇ ਕੋ, ਅੱਛਾ ਉਹ ਇੱਕ ਮਦਰ ਭੁਜੀਆ ਨੁਕਰਾ ਘੋੜਾ ਸੀ, ਜੀ ਜੀ ਉਹਦਾ ਬੱਚਾ ਹੈ ਉਹ। ਬੜਾ ਨਾਮ ਸੁਣਿਆ। ਉਹਦਾ ਮੁਸ਼ਕਾ ਸੀ ਘੋੜਾ ਹੈ। ਅੱਛਾ ਜਿਹੜਾ ਚੰਗਿਆੜਾ ਉਹ ਮਜ਼ਰ ਭੋਜੀ ਵਾਲੇ ਦਾ ਬੱਚਾ ਹੈ ਹਾਂਜੀ। ਇੱਕ ਉਹਦੇ ਕੋਲ ਆ ਚੰਗਿਆੜੇ ਦਾ ਬੱਚਾ, ਚੰਗਿਆੜੇ ਦਾ ਬੱਚਾ ਹੁਣ, ਇੱਕ ਉਹਦੇ ਕੋਲ ਆਪਣੇ ਕੋਲ ਆ, ਉਹਦਾ ਬੱਚਾ ਨੁਕਰਾ ਆ ਉਹ। ਅੱਛਾ ਇੱਕ ਉਹਦੇ ਕੋਲ ਜਿਹੜਾ ਸੀ ਮਲਕ ਰਿਆਜ਼ ਕੋਲ ਸੀ, ਅੱਛਾ ਉਹ ਮੁਸ਼ਕਾ ਸੀ 5 ਕਿਲਿਆਣ, ਉਹਦਾ ਨਾਂ ਚੰਗਿਆੜਾ ਸੀ। ਬਹੁਤ ਸਪੀਡਰ ਘੋੜਾ, 65 ਇੰਚ ਹਾਈਟ ਉਸ ਘੋੜੇ ਦੀ, ਸਹੀ ਬਹੁਤ ਅੱਛਾ। ਉਹਦਾ ਬੱਚਾ ਇੱਕ ਮੇਰੇ ਕੋਲ। ਬੜਾ ਵੱਡਾ ਘੋੜਾ ਭੈਣ। ਤੇ ਜਿਹੜੀ ਘੋੜੀ ਮੇਰੀ ਆ, ਜਿਹੜੀ ਉਹ ਜਿਹਦਾ ਬੱਚਾ ਹੈ, ਇਹ ਇੱਕ ਅਸ਼ਰਫ ਹਯਾਤ ਗੋਂਦਲ ਨੇ ਮੰਡੀ ਬਾਵਲਦੀਨ ਤੋਂ, ਅੱਛਾ ਉਹਨਾਂ ਕੋਲ ਸਾਵਾ ਘੋੜਾ ਸੀ ਮਰ ਗਿਆ, ਉਹਦੀ ਬੱਚੀ ਹੈ ਮੇਰੇ, ਜਿਹਦਾ ਬੱਚਾ ਕੋਲ। ਤੁਹਾਡੇ ਕੋਲ 2 ਬੱਚੇ ਤਿਆਰ ਹੋ ਰਹੇ ਨੇ ਇਨਸ਼ਾਅੱਲਾ ਅਲਹਮਦੁਲਿल्लाह, 2 ਅਗਲੇ ਸਾਲ ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਮਾਸ਼ਾਅੱਲਾ ਹਾਂਜੀ ਬੜੀ ਖੁਸ਼ੀ ਹੋਈ ਸੁਣ ਕੇ। ਤੇ ਘੋੜੀਆਂ ਕਿਹੜੀਆਂ ਤੁਹਾਡੇ ਕੋਲ, ਕਿਹੜੀ ਨਸਲ ਦੀਆਂ? ਘੋੜੀਆਂ ਇੱਕ ਤੇ ਉਹੀ ਜਿਹੜੀ ਉਹ ਸੈਦਾਂ ਵਾਲੀ ਨਸਲ ਆ, ਉਹ ਮੋੜਨਿਆਂ ਦੀ ਉਹੀ ਨਸਲ। ਪੁਰਾਣੀ ਘੋੜੀ ਤੁਹਾਡੇ ਕੋਲ ਹੈ? ਇੱਕ ਉਹ ਆ ਹੁਣ, ਇੱਕ ਘੋੜੀ ਵੱਡੀ ਮੇਰੀ ਮਰ ਗਈ ਸੀ ਪਿੱਛੇ ਜੇ। ਤੇ ਇੱਕ ਘੋੜੀ ਜਿਹੜੀ ਹੈ ਨਾ, ਉਹ ਅਸੀਂ, ਇਹ ਜਿਹੜੀ ਮੇਰੇ ਕੋਲ ਘੋੜੀ ਹੈ ਨਾ, ਉਹ ਮੋੜਨੀਆਂ ਨਸਲ ਉਹਨਾਂ ਚੋਂ, ਲੇਕਿਨ ਇਹਦੀ ਮਾਂ ਜਿਹੜੀ ਆ, ਉਹ ਵੀ ਸਾਵਾ ਘੋੜਾ ਜਿਹੜਾ ਸੀ ਨਾ, ਕੱਕਾ ਘੋੜਾ ਬਰਾਲਾ ਵਾਲਾ ਜੀ, ਉਹਦਾ ਘੋੜਾ ਸੀ ਨੁਕਰਾ। ਇੱਕ ਐਸਪੀ ਨਿਆਜ਼ੀ ਸੀ ਪੀਸੀ ਦਾ ਫੈਸਲਾਬਾਦ, ਅੱਛਾ ਉਹਦੇ ਕੋਲ ਘੋੜਾ ਸੀ ਨੁਕਰਾ। ਸਹੀ ਉਸ ਘੋੜੇ ਦਾ ਬੱਚਾ ਸੀ ਕੱਕੇ ਦਾ, ਅੱਛਾ ਉਹਦੀ ਬੱਚੀ ਸੀ ਇਹ। ਸਹੀ ਤੇ ਜਿਹੜਾ ਹੁਣ ਉਹਦਾ ਕੋਈ ਬੱਚਾ ਆ, ਇੱਕ ਸਿਕੰਦਰ ਟਵਾਣਾ ਸਾਹਿਬ ਨੇ, ਜੀ ਜੀ ਸੁਣਿਆ ਨਾ। ਹਾਂਜੀ, ਉਹਨਾਂ ਕੋਲ ਘੋੜਾ ਸੀ ਮੁਸ਼ਕਾ 5 ਕਿਲਿਆਣ, ਅੱਛਾ ਉਹ ਵੀ ਕੱਕੇ ਦਾ ਬੱਚਾ ਸੀ। ਠੀਕ ਹੈ। ਇਹ ਬੱਚਾ ਉਹਦਾ ਬੱਚਾ ਹੈ ਉਸ ਘੋੜੇ ਦਾ। ਬਾਕੀ ਤੁਹਾਡੇ ਕੋਲ ਕੱਕਿਆਂ ਵਾਲੀ ਵੀ ਬਲੱਡ ਲਾਈਨ ਹੈਗੀ ਜੀ, ਬਿਲਕੁਲ ਹੈ, ਬਿਲਕੁਲ ਕੱਕਿਆਂ ਵਾਲੀ ਬਲੱਡ ਲਾਈਨ ਹੈ। ਤੇ ਘੋੜੀਆਂ ਤੁਸੀਂ ਅੱਗੋਂ ਆਪਣੇ ਸ਼ੌਕ ਵਾਸਤੇ ਰੱਖੀਆਂ ਨੇ ਜਾਂ ਉਹਦੇ ਵਿੱਚੋਂ ਕੋਈ ਬੱਚਾ ਸੇਲ ਵੀ ਕਰੋਗੇ? ਨਹੀਂ, ਸੇਲ ਵਾਲਾ ਜੇ ਕੋਈ ਨਹੀਂ, ਬਿਲਹਾਲ ਮੇਰਾ ਇਹ ਹੈ ਕਿ ਮੈਂ ਆਪਣਾ ਸਟਾਰਟ ਬਣਾਉਣਾ ਜੀ। ਸਹੀ ਇਹਨੂੰ ਥੋੜਾ ਵਾਈਡ ਕਰਾਂਗਾ। ਸਹੀ ਹੁਣ ਘੋੜੀ ਮੇਰੀ ਜਿਹੜੀ ਇੱਕ ਤਾਂਦੜਿਆਂ ਵਾਲੇ ਜਿਹੜਾ ਇਹਨਾਂ ਦੀ ਜਾਮਰਾ ਆ, ਜੀ ਛੋਟਾ ਜਿਹਾ ਕਸਬਾ ਜਾਮਰੇ, ਇੱਕ ਸਾਵਾ ਘੋੜਾ ਬਹੁਤ ਚੰਗਾ, ਉਹਦੇ ਤੋਂ ਉਹ ਪ੍ਰੈਗਨੈਂਟ ਹੈ ਘੋੜੀ, ਉਹ ਸੂਣ ਵਾਲੀ ਹੈ, ਫਰਵਰੀ 'ਚ ਉਹਦੀ ਸੂਣੀ ਹੈ ਕੁੜੀ, ਉਹ ਵੀ ਬਹੁਤ ਚੰਗਾ ਘੋੜਾ ਉਹ ਵੀ। ਤੁਹਾਡੇ ਕੋਲ, ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਉਹਦੇ ਜ਼ੁੱਲੇ ਸਿਆਲ ਵਾਲੇ ਘੋੜੇ ਦਾ ਬੜਾ ਰੌਲਾ ਹੁੰਦਾ ਜੀ। ਬੈਰੀਏਟਾਉਨ ਜਿਹੜਾ ਜੀ 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 ਹਾਂਜੀ। ਉਹਦੇ ਕੋਲ ਨਹੀਂ ਕੋਈ ਬਰੀਡ ਕਰਾਈ? ਉਹਦਾ ਬੱਚਾ ਹੈ ਉਸ ਘੋੜੇ ਦਾ, ਇੱਕ ਮਸਤਾਨਾ ਝੰਗ ਬੱਜਾ ਜੀ, ਉਹਦੀ ਵਿਸ਼ੇਰੀ ਮੇਰੇ ਕੋਲ ਹੈਗੀ ਹੈ। ਮੈਂ ਕਿ ਡਾਇਰੈਕਟ ਜ਼ੁੱਲੇ ਦੀ ਨਹੀਂ, ਉਹਦੀ ਨਹੀਂ, ਬੱਚੇ ਦੇ ਤੁਹਾਡੇ ਜੀ ਕੋਲ ਨਹੀਂ। ਬਰੀਡ ਹੈ? ਹੁਣ ਜਿਹੜਾ ਕੱਕਾ ਸੀ ਨਾ ਦੌਲਰ ਬਰਾੜ ਵਾਲਾ, ਜੀ, ਉਸ ਘੋੜੇ ਕੋਲ ਮੈਂ 2 ਵਾਰੀ ਘੋੜੀ ਕ੍ਰਾਸ ਕਰਾਈ ਆਪਣੀ, ਸਹੀ ਹੈ। ਲੇਕਿਨ ਘੋੜੀ ਉਹ ਰਹੀ ਨਹੀਂ, ਉਹ ਬਹੁਤ ਉਦੋਂ ਉਮਰ 'ਚ ਹੋ ਗਿਆ ਸੀ। ਹਾਂਜੀ। ਉਹ ਨੁਕਸ ਕੀ ਸੀ, ਘੋੜੇ ਵਿੱਚ ਸੀ ਜਾਂ ਘੋੜੀ ਵਿੱਚ ਸੀ? ਘੋੜੀ 'ਚ। ਘੋੜੀ 'ਚ ਬਾਅਦ ਵੀ 1-2 ਦਫਾ ਹੋਰਨਾਂ ਤੋਂ ਵੀ ਕ੍ਰਾਸ ਕਰਾਈ, ਸਾਡੀ ਘੋੜੀ ਉਹ ਨਹੀਂ ਰਹੀ, ਲੇਕਿਨ ਘੋੜੀ ਬਹੁਤ ਅੱਛੀ ਘੋੜੀ ਸੀ ਉਹ, ਜਿਹੜੀ ਉਹੀ ਉਹ ਸੈਦਾਨੀਆਂ ਘੋੜੀਆਂ 'ਚੋਂ ਜਿਹੜੀ ਸੀ। ਅੱਛਾ। ਤੇ ਉਹ ਫਿਰ ਸਾਡਾ ਇੱਕ ਬੜਾ ਹੀ ਅੱਛਾ ਦੋਸਤ ਸੀ ਬਜ਼ੁਰਗਾਂ ਦਾ, ਇੱਕ ਵਕੀਲ ਹੈ ਲਾਹੌਰ ਦੇ ਵਿੱਚ ਸੁਪਰੀਮ ਕੋਰਟ ਦਾ, ਅਸਗਰ ਅਲੀ ਗਿੱਲ, ਉਹ ਸਾਡੇ ਕੋਲ ਲੈ ਗਿਆ ਸੀ। ਉਹ ਬਜ਼ੁਰਗਾਂ ਨੂੰ ਨਾ ਨਹੀਂ ਕਰ ਸਕੇ ਤੇ ਉਹ ਲੈ ਗਿਆ ਸੀ ਸਾਡੇ ਕੋਲ ਫਿਰ ਘੋੜੀ। ਸਹੀ ਹੋ ਜੀ। ਤੇ ਅੱਗੋਂ ਤੁਸੀਂ ਹੁਣ
ਕੀ ਸਮਝਦੇ ਹੋ ਕਿ ਇਹ ਸ਼ੌਕ, ਕਿਉਂਕਿ ਮੈਨੂੰ ਤਾਂ ਪਿਛਲੇ ਕੋਈ 2-3 ਸਾਲ ਤੋਂ ਲੱਗਾ ਹੈ, ਜੀ ਮੈਂ ਵੀਡੀਓ ਵੇਖਦਾ, ਜੀ ਜੀ ਬੰਦਿਆਂ ਦਾ ਪਤਾ ਨਹੀਂ, ਜੀ ਤੁਸੀਂ ਕੋਈ ਬੰਦਾ ਵੀ ਹੈ, ਉਹ ਬੰਦਾ ਵੀਡੀਓ ਬਣਾ ਰਿਹਾ ਹੈ, ਜੀ ਹੁਣ ਮੈਂ ਬਣਾ ਰਿਹਾ, ਕਿਸੇ ਨੂੰ ਅੱਛੀ ਲੱਗੇ ਦੀ, ਕਿਸੇ ਨੂੰ ਬੁਰੀ ਬੁਰੀ ਲੱਗੇਗੀ ਬਿਲਕੁਲ ਜੀ। ਮੈਂ ਵੀਡੀਓ ਵੇਖਣਾ, ਤੁਹਾਡੇ ਇਲਾਕੇ ਦੇ ਹੀ ਨੇ, ਫੈਸਲਾਬਾਦ ਸਾਈਡ ਦੇ ਸਗੀਰ ਅਬਾਦ ਸਾਹਿਬ, ਜੀ ਉਹ ਵੀਡੀਓ ਘੋੜਿਆਂ ਦੀਆਂ ਬਣਾਉਂਦੇ ਨੇ ਸੇਲ ਵਾਸਤੇ, ਜੀ ਸੇਲ ਪਰਚੇਸ ਦਾ ਉਹ ਜੀ ਹਾਂਜੀ ਵੀਡੀਓ ਉਹ ਲਾਉਂਦੇ ਨੇ, ਅੱਗੂ ਮਾਲਕ ਦਾ ਬਿਲਕੁਲ ਵਪਾਰੀ ਦਾ ਮਸਲਾ ਹੈ। ਮਸਲਾ ਜੀ ਬਿਲਕੁਲ ਉਹਨਾਂ ਨੇ ਬੰਦੇ ਕਹਿੰਦੇ ਨੇ ਉਹਨਾਂ ਰੇਟ ਵਧਾਏ ਨੇ, ਮੈਂ ਕਹਿੰਦਾ ਕਿ ਰੇਟ ਉਹਨਾਂ ਨਹੀਂ ਵਧਾਏ, ਰੇਟ ਗੁਜਰਾਤ ਵਾਲਿਆਂ ਨੇ ਵਧਾਏ ਨੇ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ, ਰੇਟ ਗੁਜਰਾਤ ਵਾਲਿਆਂ ਦਾ ਇਹਦੇ ਇਹ 'ਚ ਕੋਈ ਸ਼ੱਕ ਵਾਸਤਾ ਕੋਈ ਕਸੂਰ ਨਹੀਂ, ਬਿਲਕੁਲ ਨਹੀਂ, ਉਹਨਾਂ ਦਾ ਕਸੂਰ ਨਹੀਂ ਹੈ। ਮੈਂ ਉਹਨਾਂ ਦੀਆਂ ਵੀਡੀਓ ਵੇਖਣਾ, ਮੈਂ ਉਹਨਾਂ ਦੀਆਂ ਵੀਡੀਓ ਵੇਖ ਕੇ ਤੇ ਬਹੁਤ ਕੁਝ ਸਿੱਖਿਆ ਔਰ ਸ਼ੌਕ ਵੀ ਪਿਆ, ਬਿਲਕੁਲ ਹਾਂਜੀ ਲੇਕਿਨ ਉਹ ਨਹੀਂ ਪਿਆ ਪਾਗਲਾਂ ਵਾਲਾ, ਗੁਜਰਾਤ ਵਾਲਿਆਂ ਵਾਲਾ ਕਿ 50-50 ਤੋਂ 60-60 ਲੱਖ ਦੀ ਘੋੜੀ ਤੇ ਘੋੜਾ ਲਈਏ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਘੋੜਾ ਵੇਖ ਕੇ ਲੈਣਾ ਚਾਹੀਦਾ, ਜੋ ਮੇਰੀ ਸਮਝ ਹੈ, ਜੀ ਬਿਲਕੁਲ ਲੇਕਿਨ ਅੰਨੇ ਵਾਹ ਨਹੀਂ ਲੈ ਲੈਣਾ ਚਾਹੀਦਾ, ਵਾਹ ਦਾ ਰੇਟ ਲੱਗਾ ਤੇ ਮੈਂ ਅੰਨੇ ਦੇ ਕੇ ਲੈ ਜਾ। ਬਿਲਕੁਲ ਉੱਥੋਂ ਮੈਂ ਸਿੱਖਿਆ ਥੋੜਾ ਜਿਹਾ। ਨਹੀਂ ਇਹ ਗੱਲ ਤਾਂ ਠੀਕ ਹੈ ਤੁਹਾਡੀ, ਜਿਹੜੇ ਗੁਜਰਾਤ ਵਾਲੇ ਨੇ ਨਾ ਰੇਟ ਉਹਨਾਂ ਨੇ ਤੁਹਾਡੀ ਸਮਝ 'ਚ ਜਿਹੜੇ ਰੇਟ ਚੱਲ ਰਹੇ ਨੇ ਜੀ ਇਹਨਾਂ ਦੇ ਬਾਰੇ 'ਚ ਤੁਹਾਡਾ ਕੀ ਨਜ਼ਰੀਆ ਕਿ ਰੇਟ ਸਹੀ ਚੱਲ ਰਹੇ ਨੇ ਨਹੀਂ, ਇਹ ਰੇਟ ਠੀਕ ਨਹੀਂ, ਜਾਂ ਇਹ ਗਲਤ ਹੈ? ਇਹ ਗਲਤ ਨੇ, ਰੇਟ ਠੀਕ ਨਹੀਂ ਹੈਗੇ। ਇਹਦੇ ਨਾਲ ਲੋਕਾਂ ਦਾ ਸ਼ੌਕ ਵਧੇਗਾ ਜਾਂ ਘਟੇਗਾ? ਵੇਖੋ ਜੀ, ਵਧਣਾ ਇਸ ਤਰ੍ਹਾਂ ਹੈ ਕਿ ਇਹ ਸ਼ੌਕ ਹਰ ਬੰਦੇ ਦਾ ਹੁੰਦਾ ਹੈ। ਇੱਕ ਮਾੜਾ ਬੰਦਾ ਉਹਦਾ ਵੀ ਸ਼ੌਕ ਹੈ, ਤਗੜੇ ਦਾ ਵੀ ਸ਼ੌਕ ਹੋਣਾ ਜਿਹੜਾ ਹਰ ਬੰਦਾ ਕਰ ਸਕੇ। ਜੀ। ਹੁਣ ਮਾੜਾ ਬੰਦਾ ਨਹੀਂ ਲੈ ਸਕਦਾ ਇਹ ਚੀਜ਼ ਨੂੰ, ਤੇ ਉਹ ਇਸ ਵਾਸਤੇ ਇਹ ਠੀਕ ਨਹੀਂ ਹੈ। ਰੇਟ ਦਾ ਮੁਨਾਸਬ ਹੋਣਾ ਚਾਹੀਦਾ। ਜਿਹੜਾ ਉਹੀ ਇੱਕ ਦਿਨ ਮੈਂ ਵੇਖਦਾ ਪਿਆ ਟੀਵੀ 'ਤੇ ਟਿਕ ਟੈਕ 'ਤੇ ਕਿ 5 ਤੋਂ 7 ਲੱਖ ਜਿਹੜਾ ਚੰਗੇ ਜਾਨਵਰ ਦਾ ਜਿਹੜਾ 10 ਲੱਖ ਤੱਕ ਕਰ ਲਓ, ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ। ਲੇਕਿਨ ਹੁਣ ਮੈਂ ਉਹ ਜਿਹੜਾ ਵੇਖਣਾ, ਮੈਂ ਬੜੇ ਵਪਾਰੀ ਨੇ ਸਾਡੇ ਗੁਆਂਢ ਨਾਲ ਇਹ ਮੁੰਡਾ ਜੀ। ਵਪਾਰੀ ਹੈ, ਜੀ ਉਹਦੇ ਜਾਨਵਰ 100 ਚੋਂ 70% ਮੈਨੂੰ ਪਸੰਦ ਆਉਂਦੇ ਨੇ, ਸਹੀ ਹੈ ਜੀ, ਲੇਕਿਨ ਉਹਦਾ ਰੇਟ ਬਹੁਤ ਜ਼ਿਆਦਾ ਹੁੰਦਾ। ਜ਼ਿਆਦਾ ਬਿਲਕੁਲ ਵਜ੍ਹਾ ਕੀ ਹੈ ਕਿ ਉਹ ਅੱਗੂ ਹੱਸਦੇ ਵੀ ਨੇ, ਜਿਵੇਂ ਉਹ ਸਵਾਲ ਕਰਦਾ ਨਾ, ਉਹ ਅੱਗੂ ਹੱਸਦੇ ਨੇ। ਜੀ, ਉਹ ਕਹਿੰਦੇ ਨੇ ਚੀਜ਼ ਹੋਏ ਤਾਂ ਉਹਦਾ ਮੁੱਲ ਨਹੀਂ ਲਾਈਦਾ। ਨਹੀਂ ਲਾਈਦਾ ਜੀ, ਕਿਉਂ? ਉਹਨਾਂ ਕੋਲ ਗਾਹਕ ਜਿਹੜਾ ਉਹ ਗੁਜਰਾਤ ਦਾ, ਬਿਲਕੁਲ ਠੀਕ ਆ। ਉਹਨਾਂ ਵੀਡੀਓ ਭੇਜਣੀ ਹੈ, 2 ਬੰਦਿਆਂ ਨੇ ਤਾਰੀਫ ਕਰਨੀ ਹੈ, ਉਹਨਾਂ ਜਾ ਕੇ ਐਕਸਟਰਾ ਪੈਸੇ ਦੇ ਕੇ ਵੀ ਲੈ ਲੈਣਾ, ਬਿਲਕੁਲ ਠੀਕ ਗੱਲ ਹੈ ਇਸੇ ਤਰ੍ਹਾਂ ਹੀ ਅੱਗੇ ਇੱਕ ਕੋੜੀ ਦੀ ਝੋਕ 'ਚ ਵਪਾਰੀ ਹੈ, ਜੀ। ਉਹਦੇ ਮਨੋਂ ਕੋਈ ਜਾਨਵਰ ਵੀ ਐਡੇ ਪਸੰਦ ਨਹੀਂ ਆਉਂਦੇ, ਲੇਕਿਨ ਰੇਟ ਉਹ ਤੁੰਨ ਕੇ ਲਾਉਂਦਾ। ਬਿਲਕੁਲ ਹੁਣ ਇੱਕ ਮੁੰਡਾ ਨਦੀਮ ਨਾਸ, ਉਹ ਤੁਹਾਡੇ ਫੈਸਲਾਬਾਦ ਵਿੱਚ ਹੈ, ਜੀ ਉਹਦੇ ਕੋਲ ਜਾਨਵਰ ਮਾੜਾ ਹੁੰਦਾ ਜੀ, ਨਸਲੀ ਹੁੰਦਾ ਜੀ, ਲੇਕਿਨ ਰੇਟ ਵੀ ਉਹਦਾ ਮੁਨਾਸਬ ਹੈ, ਬਹੁਤ ਮੁਨਾਸਬ ਰੇਟ ਨੇ ਉਹਦੇ। ਸਹੀ ਹੈ। ਤੇ ਮੇਰੀ ਤਾਂ ਸਮਝ ਤੋਂ ਕੰਮ ਬਾਹਰ ਹੈ। ਨਹੀਂ, ਬਿਲਕੁਲ ਰੇਟ ਇਹ ਠੀਕ ਨਹੀਂ, ਖਤਮ ਹੋ ਰਿਹਾ ਬਿਲਕੁਲ। ਹੁਣ ਤੁਹਾਡੇ ਤੇ ਮੈਂ ਸਵਾਲ ਕਰਦਾ, ਇੱਕ ਤਾਂ ਤੁਸੀਂ ਸਾਨੂੰ ਇਹ ਵੀਡੀਓ ਵੀ ਦੇਣੀਆਂ ਨੇ ਜੀ ਬਿਲਕੁਲ, ਜਿਹੜੀ ਪਿਮਰ ਵਾਲੀ ਵੀ ਹੈ ਜੀ ਬਿਲਕੁਲ ਮਿਲਣਗੀਆਂ, ਲੋਕ ਤੁਹਾਡੇ ਜਾਨਵਰ ਵੇਖ ਕੇ ਸ਼ੌਕ ਕਰ ਸਕਣ। ਜੀ ਬਿਲਕੁਲ। ਦੂਜੇ ਨੰਬਰ ਤੇ ਮੈਨੂੰ ਇਹ ਦੱਸੋ ਕਿ ਜਦੋਂ ਘੋੜੀ ਜਾਂ ਘੋੜਾ ਖਰੀਦਣਾ ਜੀ ਤੇ ਉਹਦੇ ਵਿੱਚ ਵੇਖਣਾ ਕੀ ਚਾਹੀਦਾ? ਉਹਦੇ 'ਚ ਹੀ ਸਿਆਣੇ ਬੰਦੇ ਅੱਜ ਤੋਂ ਪਹਿਲਾਂ ਇਹੋ ਹੀ ਇਹਦੇ ਬੰਦ ਹੀ ਦੱਸਦੇ ਸਨ ਨਾ ਜੀ। ਬੰਦ ਹੁੰਦੇ ਨੇ ਇਹਦੇ ਔਰ ਕਿਹੜੇ ਹੁੰਦੇ ਨੇ? 16 ਬੰਦ ਹੁੰਦੇ ਨੇ, ਇਹਦੇ ਟੋਟਲ 16 ਬੰਦ ਹੁੰਦੇ ਨੇ, ਜਿਹਦੇ 'ਚ ਉਹ ਚੌੜੇ 4 ਬੰਦ ਚੌੜੇ ਉਹਨਾਂ ਨੂੰ ਗਿਣਦੇ ਨੇ, 4 ਚੌੜਿਆਂ 'ਚ ਹੁੰਦੇ ਨੇ ਸੁੰਭ ਹੋ ਗਏ ਉਹਦੇ ਜੀ। ਉਸ ਤੋਂ ਬਾਅਦ ਇਹਦਾ ਜਿਹੜਾ ਨਸੀਨਾ ਹੋ ਗਿਆ, ਸਹੀ ਹੈ, ਤੇ ਉਸ ਤੋਂ ਬਾਅਦ ਜਿਹੜਾ ਨਾ ਇਹਦੇ ਮੱਥਾ ਚੌੜਾ ਹੋ ਗਿਆ, ਤੇ ਚੌਥੇ ਨੰਬਰ ਤੇ ਜਿਹੜਾ ਨਾ ਆਪਣਾ ਉਹਦਾ ਪੁੱਠਾ ਚੌੜਾ ਹੋਣਾ ਚਾਹੀਦਾ। ਸਹੀ ਹੈ। ਤੇ ਮੋਟੇ ਦੇ ਵਿੱਚ ਆ ਜਾਂਦੇ ਨੇ, ਠੀਕ ਹੈ, ਉਹਦੀ ਅੱਖ ਮੋਟੀ ਹੋਣੀ ਚਾਹੀਦੀ ਹੈ ਸਹੀ ਹੈ, ਘੋੜੇ ਦੀ। ਉਸ ਤੋਂ ਬਾਅਦ ਉਹਦੀ ਜਿਹੜੀ ਹੈ ਨਾ ਨੱਕ ਹਾਂਜੀ ਨਾਸ ਵੱਡੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ। ਉਸ ਤੋਂ ਬਾਅਦ ਜਿਹੜਾ ਉਹਦਾ ਉਹ ਪੁੱਠਾ ਜਿਹੜਾ ਨਾ ਇਹ ਪੱਟ ਜਿਹੜਾ ਹੈ ਜੀ ਇਹ ਮੋਟਾ ਹੋਣਾ ਚਾਹੀਦਾ। ਠੀਕ ਹੈ। ਤੇ ਚੌਥੇ ਨੰਬਰ ਤੇ ਉਹਦੇ ਜੋੜ ਮੋਟੇ ਹੋਣੇ ਚਾਹੀਦੇ ਨੇ। ਸਹੀ ਹੈ। 4 ਤੇ ਲੰਮੇ ਦੇ ਵਿੱਚ ਜਿਹੜਾ ਨਾ ਉਹਦੀ ਗਰਦਨ ਲੰਮੀ ਹੋਣੀ ਚਾਹੀਦੀ ਘੋੜੇ ਦੀ। ਸਹੀ ਹੈ। ਉਹਦੀ ਉਸ ਤੋਂ ਬਾਅਦ ਜਿਹੜਾ ਨਾ ਉਹਦੀ ਨਲੀ ਲੰਮੀ ਹੋਣੀ ਚਾਹੀਦੀ ਹੈ ਠੀਕ ਘੋੜੇ ਦੀ, ਤੇ ਪੂਛਲ ਲੰਮੀ ਹੋਣੀ ਚਾਹੀਦੀ ਹੈ। ਸਹੀ। ਚੌਥੇ ਨੰਬਰ ਤੇ ਉਹਦੀ ਜਿਹੜੀ ਉਹ ਪੇਟ ਦਾ ਤਣਾ, ਜਿਹਨੂੰ ਅਸੀਂ ਪੇਟ ਕਹਿੰਦੇ ਆ, ਆਮ ਜਿਹੜੇ ਜੀ ਤਾਜ਼ੀਦਾਰ ਨਹੀਂ ਹੈ, ਜਿਹੜੇ ਬੰਦੇ ਨਹੀਂ ਰੱਖੇ ਘੋੜੇ, ਉਹ ਹਾਂਜੀ
ਉਹਨਾਂ ਦੀ ਨਜ਼ਰ 'ਚ ਪੇਟ ਹੀ ਹੈ, ਹਾਂਜੀ ਬਿਲਕੁਲ ਹੋਣਾ ਪੇਟ ਥੱਲੇ ਲੰਮਾ ਹੋਣਾ ਮਤਲਬ ਚਾਹੀਦਾ। ਇਸ ਤਰ੍ਹਾਂ ਜੀ ਬਿਲਕੁਲ ਉਹਦੀ ਉਹ ਠੀਕ ਲੰਬਾਈ ਹੈ। ਜ਼ਿਆਦਾ ਹੋਣੀ ਚਾਹੀਦੀ ਹੈ। ਤੇ ਛੋਟੇ ਕਿਹੜੇ ਨੇ? ਛੋਟੇ ਦੇ ਵਿੱਚ ਕੰਨ ਛੋਟੇ ਹੋਣੇ ਚਾਹੀਦੇ ਨੇ ਉਹਦੇ। ਅੱਛਾ, ਉਹਦੇ ਜਿਹੜੇ ਪੂਛਲ ਦੀ ਜਿਹੜੀ ਦੁਮਚੀ ਹੁੰਦੀ ਹੈ ਨਾ, ਉਹਦੇ ਪੂਛਲ ਦੇ ਵਿੱਚ ਜਿੱਥੇ ਸ਼ੁਰੂ ਹੁੰਦੀ ਜਿਹੜੀ ਸ਼ੁਰੂ ਹੁੰਦੀ ਉਹ ਛੋਟੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ। ਤੀਸਰੇ ਨੰਬਰ ਤੇ ਉਹਦੀ ਜਿਹੜੀ ਹੈ ਨਾ ਗਾਮਚੀ, ਉਹ ਮੁੱਠੀ ਭਰ ਆਂਦੇ ਨੇ, ਮੁੱਠ ਹੋਣੀ ਚਾਹੀਦੀ ਹੈ, ਛੋਟੀ ਹਾਂ, ਜਿਹੀ। ਕੋਈ ਬੰਦੇ 3 3.5 ਉਂਗਲ ਤੇ ਕਹਿੰਦੇ ਨੇ। ਹਾਂਜੀ। ਤੇ ਚੌਥੇ ਨੰਬਰ ਤੇ ਉਹਦਾ ਆਸਣ ਜਿਹੜਾ ਨਾ, ਉਹ ਜਿੰਨਾ ਛੋਟਾ ਹੋਏ ਉਹ ਜਾਨਵਰ ਦੇ। ਸਹੀ ਹੋ ਤੇ ਗਿਆ। ਕੁਝ ਇੱਕ ਬਾਬਾ ਸਾਡੇ ਬਾਬਾ ਰਾਮਾ, ਉਹਨੂੰ ਆਖਦੇ ਹਨ, ਫੌਤ ਹੋ ਗਿਆ, ਅੱਲਾ ਜਨ ਨਸੀਬ ਕਰੇ, ਹਾਂ। ਬੇਰ ਵਾਲੇ ਬੰਗਲੇ ਦਾ ਸੀ। ਅੱਛਾ, ਉਹ ਆਨੰਦ ਹੀ 17ਵਾਂ ਬੰਦ ਹੈ, ਉਹਦੇ ਚ ਨੂਰ ਵੀ ਹੋਣਾ ਚਾਹੀਦਾ ਬੰਦਾ ਤੋਂ ਬਾਅਦ ਸਹੀ। ਜਾਨਵਰ ਦੇ ਵਿੱਚ। ਨੂਰ ਹੋਣਾ, ਨੂਰ ਪਹਿਲਾਂ ਹਾਂਜੀ, ਮੈਂ ਗੱਲ ਕਰਨਾ ਕਿ ਨੂਰ ਹੋਏਗਾ ਤਾਂ ਫਿਰ ਉਹ ਹਾਂਜੀ, ਉਹਨੇ ਆਖਣਾ ਵੀ ਬੰਦ ਤੇ 16 ਹੋ ਗਏ, ਹੋ ਜਾਂਦੇ ਨੇ ਕਈਆਂ ਚ, ਲੇਕਿਨ ਉਹਦੇ ਵਿੱਚ ਕੋਈ ਰੱਤੀ ਵੀ ਹੋਵੇ ਤੇ ਜਿਹਦੇ ਚ ਕੋਈ ਦੱਸੇ ਵੀ ਕੁਝ ਨਾ। ਨੂਰ ਤੇ ਬੰਦ ਤਾਂ ਵੇਖਣਾ ਨਹੀਂ ਕਿ ਘੋੜੇ ਕੁਛ ਨੂੰ ਕੁਛ ਹੈ, ਆਏਗਾ, ਕੁਛ ਹੈ ਨਹੀਂ ਤਾਂ ਬੰਦ ਕਿੰਨੇ ਵੇਖਣੇ ਨੇ। ਬਿਲਕੁਲ ਜੀ। ਹੁਣ ਤੁਹਾਡੇ ਹਿਸਾਬ 'ਚ ਘੋੜੇ ਦਾ ਮੱਥਾ ਚੌੜਾ ਹੋਣਾ ਚਾਹੀਦਾ ਹੈ, ਜੀ, ਉਹਦੀਆਂ ਅੱਖਾਂ ਹੁਣ ਬੜੇ ਮੋਟੀ ਘੋੜੇ ਹੋਣੀ ਵੇਖੇ ਚਾਹੀਦੀ ਹੈ ਜੀ, ਜਿਨ੍ਹਾਂ ਦੀ ਇੱਕ ਅੱਖ ਕਾਲੀ ਏ, ਇੱਕ ਬੜੀ ਸਫੈਦ ਚਿੱਟੀ, ਏ। ਹਾਂਜੀ। ਇਹਦੇ ਵਿੱਚ ਕੀ ਮਸਲਾ ਤੁਹਾਡਾ, ਕੀ ਇਹਦੇ ਕੋਈ ਮਸਲਾ ਕੁਝ ਬੰਦੇ ਜੀ ਨਹੀਂ, ਲੇਕਿਨ ਇਹ ਥੋੜਾ ਜਿਹਾ ਖੂਬਸੂਰਤੀ ਜੀ ਤੁਸੀਂ ਆਖ ਲਓ ਹੋ ਜਾਂਦਾ, ਬਾਕੀ ਕੋਈ ਗੱਲ ਨਹੀਂ, ਕੋਈ ਵੀ ਬਾਕੀ ਮੇਰੇ ਕੋਈ ਵੇਖਣ problem ਚ ਕੋਈ ਨਹੀਂ, ਕੋਈ ਪ੍ਰੋਬਲਮ ਨਹੀਂ। ਫਿਰ ਮੈਂ ਵੀ ਸੁਣਿਆ ਕਿ ਕੁਝ ਬੰਦੇ ਕਹਿੰਦੇ ਨੇ ਕਿ ਹੁਣ ਅੱਜ ਕੱਲ ਟ੍ਰੈਂਡ ਚੱਲ ਰਿਹਾ ਪਾਕਿਸਤਾਨ ਦੇ ਵਿੱਚ ਨੁਕਰੇ ਦਾ। ਜੀ, ਮੈਂ ਪਰਸਨਲੀ ਪਸੰਦ ਨਹੀਂ ਕਰਦਾ। ਮੈਂ ਵੀ ਨਹੀਂ ਪਰਸਨਲੀ ਇੰਨਾ ਅੱਛਾ। ਪਸੰਦ ਜੀ ਨਹੀਂ। ਕੁਝ ਬੰਦੇ ਕਹਿੰਦੇ ਨੇ ਕਿ ਨੁਕਰਾ ਘੋੜਾ ਜਿਹੜਾ ਉਹ ਮੈਦਾਨ ਦਾ ਦਲੇਰ ਨਹੀਂ, ਬੁਜ਼ਦਿਲ ਹੁੰਦਾ। ਬੁਜ਼ਦਿਲ ਹੁੰਦਾ। ਤੁਹਾਡਾ ਇਹਦੇ ਵਿੱਚ ਕੀ ਪੁਆਇੰਟ ਆਫ ਵਿਊ, ਔਰ ਕਿਹੜਾ ਘੋੜਾ ਹੈ ਜਿਹੜਾ ਦਲੇਰ ਹੈ, ਜਿਹੜਾ ਮੈਦਾਨ ਦੇ ਵਿੱਚ ਜਾ ਕੇ ਦਲੇਰ ਇਹ ਵੇਖੋ ਜੀ, ਇਹ ਬਲੱਡ ਹੁੰਦਾ ਹੈ, ਦਲੇਰ ਬਲੱਡ ਹੁੰਦਾ ਆ, ਰੰਗ ਵਾਲਾ ਗੱਲ ਕੋਈ ਨਹੀਂ ਕੋਈ ਵੀ, ਲੇਕਿਨ ਮੇਰਾ ਸ਼ੌਕ ਜਿਹੜਾ ਹੈ ਨਾ, ਉਹ ਕਮੈਤ ਤੇ ਮੁਸ਼ਕਾ ਹੈ। ਸਹੀ। ਮੈਨੂੰ ਇਹ ਦੋ ਰੰਗ ਪਸੰਦ ਜ਼ਿਆਦਾ ਨੇ, ਇਹ ਮੈਨੂੰ ਬੜੇ ਜ਼ਿਆਦਾ ਪਸੰਦ ਹੈ ਘੋੜੇ ਨੇ। ਉਹ ਇੱਕ ਸਿਆਣੇ ਬੰਦੇ ਨੇ ਟਿਕ ਟੈਕ ਤੇ ਆਖਦੇ ਹੁੰਦੇ ਨੇ ਜੀ, ਇਹ ਕੱਪੜਾ ਚਿੱਟਾ ਤੇ ਘੋੜਾ ਕਮੈਤ ਤੇ ਰੰਗ ਕੱਪੜਾ ਸਫੈਦ। ਸਹੀ। ਉਹ ਅਕਸਰ ਹੀ ਮੈਂ ਉਹਨਾਂ ਦੀ ਬੜੀ ਗੱਲ ਸੁਣਦਾ ਨਾ, ਕਮੈਤ ਘੋੜਾ ਜਿਹੜਾ ਨਾ, ਉਹ ਬਹੁਤ ਜਿਹੜਾ ਨਾ, ਉਹ ਅੱਛਾ ਰੰਗ ਗਿਣਦੇ ਨੇ ਸਿਆਣੇ, ਪੱਕਾ ਰੰਗ ਗਿਣਦੇ ਨੇ। ਸਹੀ। ਦਲੇਰ ਕਮੈਤ ਤੇ ਮੁਸ਼ਕਾ ਜਿਹੜਾ, ਸਹੀ ਹੈ, ਇਹ ਸਿਆਣੇ ਬੰਦੇ ਆਖਦੇ ਜੀ ਦਲੇਰ ਰੰਗ ਹੈ ਜੀ। ਬੜਾ ਮਜ਼ਾ ਆ ਰਿਹਾ ਭਾਈ ਮੁਹੰਮਦ ਖਾਨ ਨਾਲ ਗੱਲ ਕਰਨ ਦਾ, ਤੇ ਬੜਾ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ, ਔਰ ਉਮੀਦ ਕਰਨਾ ਕਿ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਮਜ਼ਾ ਆਏਗਾ। ਅਗਰ ਤੁਹਾਨੂੰ ਸਾਡੀ ਵੀਡੀਓ ਵੇਖ ਕੇ ਮਜ਼ਾ ਆਏ, ਅੱਛੀ ਲੱਗੇ, ਤੇ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਔਰ ਅਗਰ ਕੋਈ ਤੁਹਾਨੂੰ ਸਾਡੀ ਗਲਤੀ ਨਜ਼ਰ ਆਏ ਤੇ ਉਹ ਵੀ ਪਲੀਜ਼, ਤੁਹਾਡੇ ਕੋਲ ਫਾਰਮ ਹਾਜ਼ਰ ਹੈ, ਤੁਸੀਂ ਉੱਥੇ ਆ ਕੇ ਇਸ ਪਲੇਟਫਾਰਮ ਤੇ ਆਪਣਾ ਮੈਸੇਜ ਕਰੋ, ਸਾਨੂੰ ਕਮੈਂਟਸ ਕਰੋ, ਤਾਂ ਕਿ ਅਸੀਂ ਉਹ ਸਹੀ ਕਰੀਏ। ਦੂਜੇ ਨੰਬਰ ਤੇ ਕੋਈ ਵੀ ਬੰਦਾ ਕਿਸੇ ਦਾ ਕੋਈ ਇਸ਼ੂ ਹੈ, ਕੋਈ ਪ੍ਰੋਬਲਮ ਹੈ, ਤਾਂ ਉਹਦੇ ਵਾਸਤੇ ਵੀ ਸਾਡਾ ਚੈਨਲ ਹਾਜ਼ਰ ਹੈ, ਅਸੀਂ ਉਹਦੀ ਗੱਲ ਸੁਣਾਂਗੇ, ਜਾਇਜ਼ ਮੁਨਾਸਬ, ਕਿਸੇ ਨਾਲ ਕੋਈ ਬਦਤਮੀਜ਼ੀ ਨਹੀਂ, ਸਾਡਾ ਕੋਈ ਕਿਸੇ ਨਾਲ ਪਰਸਨਲ ਇਖਤਲਾਫ ਨਹੀਂ। ਉਹ ਬੰਦਾ ਵੀ ਆ ਕੇ ਆਪਣੀ ਗੱਲ ਇਸ ਚੈਨਲ ਤੇ ਕਰ ਸਕਦਾ। ਤੇ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅੱਲਾ ਹਾਫਿਜ਼।